ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 11 ਅਕਤੂਬਰ 2017 27 ਅੱਸੂ ਨਾਨਕ ਸ਼ਾਹੀ ਸੰਮਤ 549 ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਇਸ ਤਰ੍ਹਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਸੱਚੋ ਸੱਚ ਪ੍ਰੋਗਰਾਮ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਅਹਿਮ ਜਿਹੜਾ ਪਹਿਲਾ ਇਸ਼ੂ ਹੈ ਉਸ ਬਾਰੇ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ ਤੁਹਾਡੇ? ਦੇਖੋ, ਇੱਕ ਕੋਟ ਅਕਸਰ ਮੈਂ ਦੁਹਰਾਉਂਦਾ ਕਿ ਜਿਹੜਾ ਬਹੁ ਗਿਣਤੀ ਦਾ ਗਲਬਾ ਹੁੰਦਾ ਹੈ ਜਾਂ ਮੈਜੋਰਿਟੀ ਦਾ ਰੂਲ ਹੁੰਦਾ ਹੈ ਉਹ ਡਿਕਟੇਟਰਸ਼ਿਪਸ ਤੋਂ ਵੀ ਖਤਰਨਾਕ ਹੁੰਦਾ ਹੈ ਜੀ, ਕਿਉਂਕਿ ਡਿਕਟੇਟਰਸ਼ਿਪਸ ਦੇ ਮਾਮਲੇ 'ਚ ਇਹ ਆਸ ਕੀਤੀ ਜਾ ਸਕਦੀ ਹੈ ਕਿ ਜੇ ਡਿਕਟੇਟਰ ਮਰ ਜਾਏ ਤੇ ਸ਼ਾਇਦ ਲੋਕਾਂ ਦਾ ਛੁਟਕਾਰਾ ਹੋ ਜਾਏ। ਲੇਕਿਨ ਜਦੋਂ ਅਸੀਂ ਬਹੁ ਗਿਣਤੀ ਦਾ ਮੈਜੋਰਿਟੀ ਦਾ ਰਾਜ ਦੇਖਦੇ ਹਾਂ ਤੇ ਉਹ ਇੱਕ ਪਾਰਟੀ ਹੋਏ ਦੂਸਰੀ ਹੋਏ, ਹਰ ਇੱਕ ਨੇ ਬਹੁ ਗਿਣਤੀ ਨੂੰ ਪੁਲਿਸ ਕਰਨ ਦੇ ਲਈ ਉਹ ਨੀਤੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਨਾਲ ਅਕਲੀਅਤਾਂ ਦਾ, ਘੱਟ ਗਿਣਤੀਆਂ ਦਾ ਵੱਧ ਤੋਂ ਵੱਧ ਨੁਕਸਾਨ ਹੋਏ, ਉਹਨਾਂ ਨੂੰ ਵੱਧ ਤੋਂ ਵੱਧ ਹਿਊਮਿਲੇਟ ਕੀਤਾ ਜਾ ਸਕੇ। ਔਰ ਅਸੀਂ ਪਿਛਲੇ 70 ਸਾਲ ਦੇ ਸਮੇਂ 'ਚ ਇਹ ਵਰਤਾਰਾ ਦੇਖਿਆ। ਫਰਕ ਇੰਨਾ ਹੈ ਕਿ ਇੱਕ ਧਿਰ ਜਿਵੇਂ ਕਾਂਗਰਸ ਉਹ ਸੈਕੂਲਰਿਜ਼ਮ ਦੇ ਲਬਾਦੇ ਥੱਲੇ, ਉਸ ਦੇ ਬੁਰਕੇ ਥੱਲੇ ਆਪਣਾ ਸੌਫਟ ਹਿੰਦੂਤਵਾ ਦਾ ਏਜੰਡਾ ਲਾਗੂ ਕਰਦੀ ਰਹੀ ਹੈ। ਉਹ ਗਾਂਧੀ ਹੋਏ, ਨਹਿਰੂ ਹੋਏ, ਇੰਦਰਾ ਗਾਂਧੀ ਤੋਂ ਲੈ ਕੇ ਨਰਸਿਮਹਾ ਰਾਓ ਔਰ ਈਵਨ ਮਨਮੋਹਨ ਸਿੰਘ ਤੱਕ ਅਸੀਂ ਉਸ ਰੁਝਾਨ ਨੂੰ ਦੇਖਦੇ ਹਾਂ। ਉਹ ਸਿੱਖਾਂ ਨੂੰ ਸਬਕ ਸਿਖਾਉਣ ਲਈ ਕਾਂਗਰਸ ਵੱਲੋਂ ਕੀਤਾ ਦਰਬਾਰ ਸਾਹਿਬ ਤੇ ਹਮਲਾ ਹੋਏ, ਜਦ 6 ਦਸੰਬਰ 1992 ਨੂੰ ਜਦੋਂ ਨਰਸਿਮਹਾ ਰਾਓ ਦੀ ਹਕੂਮਤ ਸੀ ਉਦੋਂ ਢਾਈ ਗਈ ਬਾਬਰੀ ਮਸਜਿਦ ਹੋਏ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਨੀਤੀਆਂ ਨਹਿਰੂ ਦੇ ਜ਼ਮਾਨੇ ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਪਹਿਲਾ ਰਾਸ਼ਟਰਪਤੀ ਸੀ, ਉਦੋਂ ਸੋਮਨਾਥ ਮੰਦਿਰ ਸਰਕਾਰੀ ਖਰਚੇ ਦੇ ਉੱਤੇ ਬਣਾਇਆ ਗਿਆ ਸੀ। ਔਰ ਉਸ ਦੌਰ ਦੇ ਵਿੱਚ ਹੀ ਹਿੰਦੀ ਜ਼ਬਾਨ ਨੂੰ, ਜਿਹੜੀ ਕਿ ਭਾਰਤ ਦੇ ਵਿੱਚ 29% ਤੋਂ ਵੀ ਘੱਟ ਲੋਕਾਂ ਦੀ ਬੋਲੀ ਹੈ, ਉਸ ਨੂੰ ਰਾਸ਼ਟਰੀ ਜ਼ਬਾਨ ਜਾਂ ਕੌਮੀ ਜ਼ਬਾਨ ਐਲਾਨਿਆ ਗਿਆ ਸੀ। ਅੱਜ ਜਦੋਂ ਕਿ ਸਿੱਧੇ ਤੌਰ ਤੇ ਪਾਵਰ ਉਹਨਾਂ ਹਿੰਦੂਤਵੀਆਂ ਦੇ ਹੱਥ ਹੈ ਜਿਨ੍ਹਾਂ ਨੇ ਐਲਾਨੀਆਂ ਲਗਭਗ 90-92 ਸਾਲ ਪਹਿਲਾਂ ਜਦੋਂ ਆਰਐਸਐਸ ਜਮਾਤ ਬਣਾਈ ਤੇ ਹਿੰਦੀ ਹਿੰਦੁਸਤਾਨ ਦਾ ਉਹਨਾਂ ਨੇ ਨਾਅਰਾ ਦਿੱਤਾ ਔਰ ਸਪਸ਼ਟਤਾ ਦੇ ਨਾਲ ਉਹਨਾਂ ਨੇ ਇਹ ਪੋਜੀਸ਼ਨ ਲਈ ਕਿ ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ ਔਰ ਜਦੋਂ ਸਾਡੇ ਕੋਲ ਪਾਵਰ ਆਏਗੀ ਅਸੀਂ ਹਰ ਇੱਕ ਨੂੰ ਹਿੰਦੂ ਬਣਾ ਦੇਵਾਂਗੇ ਔਰ ਹਰ ਇੱਕ ਨੂੰ ਹਿੰਦੀ ਜ਼ਬਾਨ ਜਿਹੜੀ ਹੈ ਉਹ ਅਡਾਪਟ ਕਰਨੀ ਪਏਗੀ, ਬੋਲਣੀ ਪਏਗੀ। ਪਰ ਹੁਣ ਅਸੀਂ ਦੇਖ ਰਹੇ ਹਾਂ ਵੀ ਇਹ ਗੱਲ ਸਿਰਫ ਆਰਐਸਐਸ ਨਾਲ ਸੰਬੰਧਿਤ ਮੋਦੀ ਸਰਕਾਰ ਜਾਂ ਜਿੱਥੇ ਬੀਜੇਪੀ ਦੀਆਂ ਹਕੂਮਤਾਂ ਨੇ ਉੱਥੋਂ ਤੱਕ ਹੀ ਮਹਿਦੂਦ ਨਹੀਂ ਹੈ। ਕਿਵੇਂ? ਕਿਉਂਕਿ ਸੈਂਟਰ ਦਾ ਡੰਡਾ ਤਗੜਾ ਹੈ ਔਰ ਉਹ ਇਸ ਨੂੰ ਰੂਥਲੈਸਲੀ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਲੋਕਲ ਲੋਕਾਂ ਦੇ ਜਿਹੜੇ ਕਿ ਲੋਕਲ ਜ਼ਬਾਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਸੈਂਟੀਮੈਂਟਸ ਦਾ ਕੀ ਹੈ ਜਾਂ ਉਹਨਾਂ ਦੀ ਕਿਵੇਂ ਜਿਹੜੀ ਕਲਚਰਲ ਜਾਂ ਤਹਿਜ਼ੀਬੀ ਯੂਨੀਕਨੈਸ ਹੈ ਉਹਨੂੰ ਡਿਸਟਰੋਏ ਕੀਤਾ ਜਾ ਰਿਹਾ, ਉਹ ਤੇ ਡੈਲੀਬਰੇਟਲੀ ਕਰ ਰਹੇ ਨੇ ਜੀ। ਔਰ ਜਿਵੇਂ ਪੰਜਾਬ ਦੇ ਹਵਾਲੇ ਨਾਲ ਇੱਕ ਵੀਡੀਓ ਜਿਹੜੀ ਕਿ ਡਾਕਟਰ ਧਰਮਵੀਰ ਗਾਂਧੀ ਨੇ 7 ਮਿੰਟ ਦੀ ਖੁਦ ਰਿਕਾਰਡ ਕਰਵਾਈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਪੰਜਾਬ 'ਚੋਂ ਪੰਜਾਬੀ ਦਾ ਸਫਾਇਆ ਕੀਤਾ ਜਾ ਰਿਹਾ ਔਰ ਜਿੰਨੇ ਸਰਕਾਰੀ ਦਫ਼ਤਰ ਔਰ ਕੇਂਦਰੀ ਅਦਾਰੇ ਨੇ ਔਰ ਸਰਕਾਰ ਜਿਹੜੀਆਂ ਮੇਨ ਸੜਕਾਂ ਨੇ ਉਹਨਾਂ ਦੇ ਉੱਤੇ ਹਿੰਦੀ ਦੇ ਵਿੱਚ ਨੰਬਰ 1 ਤੇ ਵੱਡੀ ਜਿਹੜੇ ਅੱਖਰਾਂ ਦੇ ਵਿੱਚ, ਫਿਰ ਉਹਦੇ ਥੱਲੇ ਅੰਗਰੇਜ਼ੀ ਔਰ ਪੰਜਾਬੀ ਨੂੰ ਬਿਲਕੁਲ ਥੱਲੇ ਗੌਣ ਰੂਪ ਦੇ ਵਿੱਚ, ਕਿਉਂਕਿ ਪੰਜਾਬੀ ਦੇ 2 ਸ਼ਬਦ ਨੇ ਮੁੱਖ ਰੂਪ ਤੇ ਗੌਣ ਰੂਪ, ਕਿ ਮੁੱਖ ਰੂਪ 'ਚ ਹਿੰਦੀ ਨੂੰ ਉਭਾਰਿਆ ਜਾ ਰਿਹਾ
ਸੋ ਉਹਨਾਂ ਨੇ ਸਗੋਂ ਐਲਾਨ ਵੀ ਕੀਤਾ ਕਿ ਇਸ ਬਾਰੇ ਉਹ ਆਪਣੇ ਬਾਕੀ ਸਾਥੀਆਂ ਨਾਲ ਮਿਲ ਕੇ, ਜਿਨ੍ਹਾਂ 'ਚ ਇੱਕ ਭਾਸ਼ਾ ਵਿਗਿਆਨੀ ਨੇ, ਇੱਕ ਸਾਊਥ ਇੰਡੀਆ ਦੇ ਪ੍ਰੋਫੈਸਰ ਨੇ ਜਿਨ੍ਹਾਂ ਨੇ ਪੰਜਾਬੀ ਸਿੱਖੀ ਔਰ ਪਿਆਰ ਕਰਦੇ ਨੇ ਕਿ ਖੇਤਰੀ ਜ਼ਬਾਨਾਂ ਦੇ ਵਿੱਚ ਹੀ ਗੱਲ ਹੋਣੀ ਚਾਹੀਦੀ ਹੈ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਫਰਦਰ ਪ੍ਰੋਗਰਾਮ ਦੇਣਗੇ। ਹੁਣ ਇੱਕ ਪਾਸੇ ਤਾਂ ਪੰਜਾਬ ਵਰਗੀ ਸਟੇਟ ਦੇ ਵਿੱਚ ਇਹ ਚੱਲ ਰਿਹਾ, ਹੁਣ ਕਰਨਾਟਕਾ ਇੱਕ ਐਸੀ ਸਟੇਟ ਹੈ ਜਿਹੜੀ ਕਿ ਕਾਂਗਰਸ ਦੀ ਜਿੱਥੇ ਹਕੂਮਤ ਹੈ ਔਰ ਆਉਣ ਵਾਲੇ ਸਮੇਂ 'ਚ ਉੱਥੇ ਸ਼ਾਇਦ ਅਗਲੇ ਸਾਲ ਚੋਣਾਂ ਹੋਣੀਆਂ ਨੇ ਔਰ ਕਰਨਾਟਕਾ ਨੇ ਹੀ ਉਹਨਾਂ ਦੀ ਕੈਬਨਿਟ ਨੇ ਪਾਸ ਕੀਤਾ ਕਿ ਵੀ ਸਾਡਾ ਵੱਖਰਾ ਝੰਡਾ ਹੋਣਾ ਚਾਹੀਦਾ ਹੈ। ਉਹਨਾਂ ਦਾ ਈਵਨ ਸਟੇਟ ਦਾ ਐਂਥਮ ਵੀ ਵੱਖਰਾ ਹੁੰਦਾ ਹੈ। ਪਰ ਹੁਣ ਉਹਨਾਂ ਦੀ ਕੀ ਮਜਬੂਰੀ ਹੈ ਕਿ ਜਾਂ ਕੇਂਦਰ ਦਾ ਦਬਾਅ ਹੈ ਜਾਂ ਜਿਹੜੇ ਹੁਣ ਹਕੂਮਤ ਵਾਲੇ ਨੇ, ਜਿਵੇਂ ਨਤੀਸ਼ ਕੁਮਾਰ ਜਾ ਵੜਿਆ ਬੀਜੇਪੀ ਦੇ ਨਾਲ, ਉਹਨੇ ਬੀਜੇਪੀ ਜੁਆਇਨ ਕਰਨੀ ਹੈ। ਜਿਹੜੀ ਖਬਰ ਮੁੱਖ ਅਖਬਾਰਾਂ 'ਚ ਖਾਸ ਤੌਰ ਤੇ ਹਿੰਦੁਸਤਾਨ ਟਾਈਮ 'ਚ ਮੈਂ ਦੇਖੀ ਹੈ ਉਸ ਦੇ ਵਿੱਚ ਹੁਣ ਕਰਨਾਟਕਾ ਸਟੇਟ ਦੇ ਵਿੱਚ 34,543 ਮੰਦਰ ਨੇ। ਹੁਣ ਇੱਕ ਪਾਸੇ ਤਾਂ ਕਰਨਾਟਕਾ ਸਰਕਾਰ ਨੇ ਫੈਸਲਾ ਲਿਆ ਕਿ ਭਾਈ ਜਿੰਨੇ ਬੈਂਕ ਵੀ ਨੇ, ਉਹ ਭਾਵੇਂ ਕੋਆਪਰੇਟਿਵ ਨੇ ਜਾਂ ਦੂਜੇ ਨੇ, ਸਾਰਿਆਂ ਦੇ ਮੁਲਾਜ਼ਮ ਅਗਲੇ 2 ਮਹੀਨੇ ਦੇ ਵਿੱਚ ਕਨਾਡਾ ਜ਼ਬਾਨ ਸਿੱਖਣ, ਕੰਨੜ ਜ਼ਬਾਨ, ਨਹੀਂ ਤਾਂ ਜਿਹੜਾ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਏਗਾ। ਉਹਨਾਂ ਨੇ ਨਾ ਕਰ ਦਿੱਤੀ ਕਿ ਜੀ ਜਿੰਨੀਆਂ ਮੁੱਖ ਸੜਕਾਂ ਸੈਂਟਰ ਦੇ ਨਾਲ, ਈਵਨ ਟ੍ਰੇਨ ਸਟੇਸ਼ਨਾਂ ਨਾਲ ਸੰਬੰਧਿਤ ਨੇ, ਉਹਨਾਂ 'ਚ ਹਿੰਦੀ ਜ਼ਬਾਨ 'ਚ ਨਹੀਂ ਲਿਖਿਆ ਜਾਏਗਾ, ਸਿਰਫ ਕੰਨੜ 'ਚ ਲਿਖਿਆ ਜਾਏਗਾ। ਹੁਣ ਇਹ ਫੈਸਲੇ ਲੈਣ ਤੋਂ ਬਾਅਦ ਅਚਾਨਕ ਜਿਹੜਾ ਕਰਨਾਟਕਾ ਸਰਕਾਰ ਨੇ ਫੈਸਲਾ ਕੀਤਾ ਕਿ ਉਹਨਾਂ ਨੇ ਕਿਹਾ ਜੀ ਕਿਉਂਕਿ 34,543 ਜਿਹੜੇ ਸਾਡੇ ਮੰਦਰ ਨੇ ਔਰ ਉਹ ਮੰਦਰ ਉਹਨਾਂ ਦੀ ਇੱਕ ਬਾਡੀ ਹੈ ਜਿਹੜੀ ਉਹਨਾਂ ਨੂੰ ਕੰਟਰੋਲ ਕਰਦੀ ਹੈ, ਉਹਨੂੰ ਮੁਜ਼ਰਾਏ ਡਿਪਾਰਟਮੈਂਟ ਕਹਿੰਦੇ ਨੇ, ਸਰਕਾਰੀ ਮਹਿਕਮਾ ਜੀ। ਉਹਦੇ 'ਚ 3 ਕਿਸਮ ਦੀਆਂ ਕੈਟਾਗਰੀਜ਼ ਨੇ, ਕਿੰਨੀ ਡੋਨੇਸ਼ਨ ਆਉਂਦੀ ਹੈ। ਤੇ ਉਹਨਾਂ ਨੇ ਕਿਹਾ ਜੀ ਕਿਉਂਕਿ ਇਹਨਾਂ ਮੰਦਰਾਂ ਦੇ ਵਿੱਚ ਜਿਹੜੇ ਪੁਜਾਰੀ ਨੇ ਉਹਨਾਂ ਦੀ ਕਮੀ ਆ ਰਹੀ ਹੈ ਔਰ ਅਸੀਂ ਜਿਹੜਾ ਇਸ ਇਹਨਾਂ ਮੰਦਰਾਂ ਦੇ ਵਿੱਚ ਟ੍ਰੇਨਡ ਪੁਜਾਰੀਆਂ ਦੇ ਲਈ ਸੰਸਕ੍ਰਿਤ ਦੇ ਸਕੂਲ ਖੋਲਾਂਗੇ। ਹੁਣ ਸਕੂਲ ਦੇ ਲਈ ਜਿਹੜਾ ਜ਼ਬਾਨ ਹਿੰਦੀ 'ਚ ਜਾਂ ਪੰਜਾਬੀ 'ਚ ਵੀ ਇਸਤੇਮਾਲ ਹੁੰਦਾ ਹੈ, ਪਾਠਸ਼ਾਲਾ ਜੀ। ਔਰ ਇਹ ਖਬਰ ਹੈ ਕਿ ਪ੍ਰਪੋਜ਼ਲ ਟੂ ਸੈਟ ਅਪ ਸੰਸਕ੍ਰਿਤ ਪਾਠਸ਼ਾਲਾਜ਼ ਇਨ ਕਰਨਾਟਕਾ ਟੂ ਟ੍ਰੇਨ ਪ੍ਰੀਸਟ। ਹੁਣ ਇਹ ਜਦੋਂ ਖਬਰ ਔਰ ਦਰਸ਼ਕ ਦੇਖ ਰਹੇ ਨੇ, ਇਹ ਜਸਟ ਜਿਵੇਂ ਫਾਈਲ ਫੋਟੋ ਹੁੰਦੀ ਹੈ, ਸਿੰਬੋਲਿਕ ਹੈ ਕਿ ਸੰਸਕ੍ਰਿਤ ਕਿਵੇਂ ਦੀ ਹੈ ਤੇ ਉੱਥੇ ਉਹਨਾਂ ਨੇ ਕੀ ਪੜਾਉਣਾ ਔਰ ਇਸ ਗੱਲ ਨੂੰ ਲੈ ਕੇ ਜਿਹੜਾ ਈਵਨ ਉਹਨਾਂ ਦਾ ਆਪਣਾ ਹੀ ਜਿਹੜਾ ਸਾਬਕਾ ਇੱਕ ਡਾਇਰੈਕਟਰ ਹੈ ਉਹਨਾਂ ਦਾ, ਉਹ ਸਾਰੇ ਦਾ ਸੀ ਦਾ ਕਰਨਾਟਕਾ ਗਵਰਨਮੈਂਟਸ ਪ੍ਰਪੋਜ਼ਲ ਟੂ ਸੈਟ ਅਪ ਸੰਸਕ੍ਰਿਤ ਪਾਠਸ਼ਾਲਾਜ਼ or schools to train priests in southern state that is facing a shortage of people to officiate at temple has come under criticism from a former administrator ਜਿਹੜਾ ਉਸ ਤੋਂ ਪਹਿਲਾਂ ਸੀ for promoting a monolithic view of Hindu culture। ਹੁਣ ਸਾਊਥ ਦੇ ਵਿੱਚ ਕਰਨਾਟਕਾ 'ਚ ਜਿੱਥੇ ਸੰਸਕ੍ਰਿਤ ਉਹਨਾਂ ਦੀ ਜ਼ਬਾਨ ਨਹੀਂ ਹੈ ਜੀ ਔਰ ਉਹ ਬਿਲਕੁਲ ਉਹਨੇ ਠੀਕ ਕਿਹਾ ਕਿ ਵੀ ਇਹ ਤਾਂ ਮੋਨੋਲਿਥਿਕ ਕਲਚਰ ਹੈ ਕਿ ਵੀ ਇਹ ਕੋਈ ਹਿੰਦੂਆਂ ਦਾ ਕਲਚਰ, ਤਹਿਜ਼ੀਬ, ਵੇਦਾਂ ਦੇ ਨਾਲ ਉਹਨੂੰ ਤੁਸੀਂ ਔਰ ਕਾਂਗਰਸ ਗਵਰਨਮੈਂਟ ਲਾਗੂ ਕਰ ਰਹੀ। ਜਦੋਂ ਮੈਂ ਕਿਹਾ ਕਿ ਮੈਜੋਰਿਟੀ ਦਾ ਰੂਲ ਕਿਵੇਂ ਖਤਰਨਾਕ ਹੁੰਦਾ ਹੈ ਕਿ ਦੋਨੋਂ ਧਿਰਾਂ ਹੀ ਜਿਹੜੀਆਂ ਨੇ ਇੱਕ ਪਾਸੇ ਉਹ ਆਪਣੀ ਜ਼ਬਾਨ ਦੇ ਨਾਂ ਥੱਲੇ ਕੰਨੜ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ, ਬਟ ਆਲ ਆਫ ਏ ਸਡਨ ਉਹਨਾਂ ਨੇ ਫੈਸਲਾ ਲਿਆ ਕਿ ਜੀ ਇਹ 34,000 ਤੋਂ ਜ਼ਿਆਦਾ ਮੰਦਰਾਂ ਲਈ ਸਾਨੂੰ ਪੰਡਤ ਚਾਹੀਦੇ ਨੇ ਔਰ ਉਹ ਪੰਡਤ ਜਿਹੜੇ ਨੇ ਉਹਨਾਂ ਨੂੰ ਅਸੀਂ ਸੰਸਕ੍ਰਿਤ ਪੜ੍ਹਾਉਣੀ ਹੈ। The Muzrai department, which controls 34,543 temples in the state that are classified into 3 categories, ਜਿਵੇਂ ਮੈਂ ਕਿਹਾ ਗਿਫਟ ਦੇ ਆਧਾਰ ਤੇ, ਔਰ ਉਹਨਾਂ ਨੇ ਆਪਣਾ ਇਹ ਸੌਦਾ ਵੇਚਣ ਲਈ ਕਿਹਾ ਜੀ ਅਸੀਂ ਜਿਹੜੇ ਪੰਡਤ ਨੇ ਇਹ ਸਾਰੀਆਂ ਹੀ ਜਾਤਾਂ ਚੋਂ ਜਿਹੜਾ ਉਹ ਰਿਕਰੂਟ ਕਰਾਂਗੇ। ਅਤੇ ਇਹ ਵੀ ਠੀਕ ਨਹੀਂ ਹੈ ਕਿਉਂਕਿ ਅਲਟੀਮੇਟਲੀ ਕਿਤੇ ਵੀ ਸ਼ਡਿਊਲ ਕਾਸਟ ਨੂੰ ਇਹ ਪੰਡਤ ਨਹੀਂ ਬਣਨ ਦਿੰਦੇ ਔਰ ਇਹ ਕਰਨਾਟਕਾ ਗਵਰਨਮੈਂਟ ਕਦੇ ਜਿਹੜਾ ਹਿੰਦੂਆਂ ਨੂੰ ਵੈਦਿਕ ਰਹੁ ਰੀਤ ਨੂੰ ਇਹ ਐਨਕਰੇਜ ਕਰਨਾ ਚਾਹੁੰਦੇ ਨੇ ਸੰਸਕ੍ਰਿਤ ਸਕੂਲ ਖੋਲ ਕੇ, ਉਹ ਸ਼ੂਦਰ ਤੋਂ ਜਾ ਕੇ ਪ੍ਰਸ਼ਾਦ ਲੈਣਗੇ ਜਾਂ ਸ਼ੂਦਰ ਜਿਹੜਾ ਉਹਨਾਂ ਦੀ ਪੂਜਾ ਕਰਾਏਗਾ, ਅਨਥਿੰਕੇਬਲ। ਸੋ ਇਹ ਜਸਟ ਇੱਕ ਜਿਹਨੂੰ ਕਹਿੰਦੇ ਨੇ ਬੇਟ ਸੁੱਟਣਾ ਕਿ ਵੀ ਇੱਕ ਸ਼ਿਕਾਰ ਫਸਾਣ ਦੇ ਲਈ ਹੈ। ਆਪਣੀ ਮੁੱਖ ਮੰਤਰੀ ਚੰਦਰੂ, ਇਹ ਨੋਟਡ ਕਨਾਡਾ ਐਕਟਰ ਐਂਡ ਫਾਰਮਰ ਚੇਅਰਮੈਨ ਆਫ ਕਨਾਡਾ ਡਿਵੈਲਪਮੈਂਟ ਅਥਾਰਟੀ ਸੈਡ the move to recruit people from different castes was welcome। ਉਹਨੇ ਚੰਦਰੂ ਨੇ ਕਿਹਾ ਜੀ ਇਹ ਚੰਗੀ ਗੱਲ ਹੈ, ਪਰ ਜਿਹੜੀ ਗੱਲ ਉਹਨੇ ਕਹੀ, however Chandru said the Congress government should rather pass an order asking priests of temple that come under the department to officiate in Canada, as that would help pilgrims understand
द रिलीजियस प्रोसीडिंग। उन्हें कहा जी मतलब लोक पूजा जिन्होंने करनी है वो कन्नड़ बोलने वाले ने, संस्कृत की लोड़ है कि भी तुसी तो ऑर्डर करो कि वो कन्नड़ दे विच वर्शिप कराण। इट इज ट्रबलिंग दैट द डिपार्टमेंट फील्स ए नेसेसिटी टू मेक प्रीस्ट लर्न संस्कृत, चंद्रू सैड। ਹੁਣ ਉਹਨਾਂ ਦੇ ਆਪਣੇ ਬੰਦੇ ਵੀ ਦੇਖ ਰਹੇ ਨੇ ਵੀ ਇਹ ਕੀ ਚੱਲ ਰਿਹਾ, ਇਹ ਕੋਈ ਮੋਦੀ ਦੇ ਨਾਲ ਡੀਲ ਬਣਾ ਲਈ ਉਹਨਾਂ ਨੇ, ਕੋਈ ਇੱਕ ਪਾਸੇ ਤਾਂ ਆਪਣਾ ਵੱਖਰਾ ਝੰਡਾ ਤੇ ਦੂਜੀਆਂ ਲਾਈਨ ਸੀ ਤੇ ਆਲ ਆਫ ਏ ਸਡਨ ਜਿਹੜਾ ਉਹਨਾਂ ਦੀ ਨੇ ਉਹ ਸੰਸਕ੍ਰਿਤ ਪੜ੍ਹਾਉਣ ਦੀ ਗੱਲ ਆ ਗਈ। देयर इज नो डाउट संस्कृत is a great language, but should priests not use a language people who visit temples will understand? Besides, there is no diktat from any god that say they require Sanskrit to be the medium of worship. ਕਿਸੇ ਇਹਨਾਂ ਦੇ ਦੇਵਤੇ ਨੇ ਕਿਹਾ ਵੀ ਜੇ ਸੰਸਕ੍ਰਿਤ ਦੇ ਵਿੱਚ ਪੂਜਾ ਕਰੋਗੇ ਫੇਰ ਹੀ ਕਬੂਲ ਹੋਏਗੀ ਜੀ। ਉਹਨੇ ਕਿਹਾ ਜੀ ਲੋਕਾਂ ਦੀ ਜ਼ਬਾਨ ਹੈ ਕੰਨੜ ਦੀ, ਉਹਨਾਂ ਨੂੰ ਤੁਸੀਂ ਕਿਉਂ ਸੰਸਕ੍ਰਿਤ ਜਿਹੜੀ ਹੈ ਉਹ ਪੜਾਉਣੀ ਹੈ। Chandru said it showed a lack of historical knowledge of the administration as it insisted on Sanskrit because there were many gods and goddesses, especially in rural areas, who were not part of Vedic pantheon. ਕਿ ਜਿਹੜੇ ਸਾਡੇ ਇੱਥੋਂ ਦੇ ਦੇਵੀਆਂ ਦੇਵਤੇ ਨੇ ਉਹ ਤਾਂ ਇਹਨਾਂ ਦੇ ਵੇਦਾਂ ਦੇ ਹੈ ਹੀ ਨਹੀਂ ਦੇਵੀ ਦੇਵਤੇ, ਉਹ ਤਾਂ ਵੈਸੇ ਹੀ ਦਰਾਵੜ ਨੇ ਮਲੇਚ ਨੇ, ਉਹ ਤਾਂ ਉਹਨਾਂ ਨੂੰ ਕੁਆਲੀਫਾਈ ਨਹੀਂ ਕਰਦੇ। ਫਿਰ ਉਹਨੇ ਇੱਕ ਹੋਰ ਇੰਟਰਸਟਿੰਗ ਗੱਲ ਕਹੀ, there are many deities that are offered meat and alcohol by worshippers. What good will Vedic knowledge be to these gods? ਚੰਦਰੂ ਆਸ ਉਹਨੇ ਕਿਹਾ ਜੀ ਸਾਡੇ ਇੱਥੇ ਦੇਵਤਿਆਂ ਨੂੰ ਤਾਂ ਅਸੀਂ ਮਾਸ ਤੇ ਸ਼ਰਾਬ ਆਫਰਿੰਗ ਦਿੰਦੇ ਆ, ਇਹ ਵੇਦਾਂ ਦੇ ਮੰਤਰ ਕੀ ਕਰਨਗੇ ਉੱਥੇ ਸੰਸਕ੍ਰਿਤ ਦੇ। ਸੋ ਜ਼ਾਹਰ ਹੈ ਵੀ ਹੀ ਇਨਸਿਸਟਡ that the move would privilege the Vedic tradition of over many local customs and beliefs that exist in the state, such as those of Dalits and backward class. ਉਹਨੇ ਕਿਹਾ ਜੀ ਮਕਸਦ ਇਹ ਹੈ ਕਿ ਵੇਦਾਂ ਦਾ ਪੰਡਤਾਂ ਦੀ ਜਿਹੜੀ ਸੰਸਕ੍ਰਿਤ ਹੈ ਉਹਨੂੰ ਉਹਨਾਂ ਤੇ ਲਾਗੂ ਕਰ ਦੇਣਾ, ਦਲਿਤਾਂ ਤੇ ਔਰ ਬੈਕਵਰਡਸ ਤੇ ਜਿਹੜੇ ਕਿ ਆਪਣੀ ਲੋਕਲ ਟ੍ਰੈਡੀਸ਼ਨ। ਫਿਰ ਉਹਨਾਂ ਨੇ ਭਗਤੀ ਟ੍ਰੈਡੀਸ਼ਨ ਦੀ ਗੱਲ ਕੀਤੀ, ਉਹਨਾਂ ਨੇ ਪਸਵਾਨਾ ਜਿਹੜੇ 12ਵੀਂ ਸਦੀ 'ਚ ਹੋਏ ਜਿਨ੍ਹਾਂ ਨੇ ਸਾਰੇ ਵੈਦਿਕ ਰਿਚੁਅਲ ਨੂੰ ਰਿਜੈਕਟ ਕੀਤਾ। ਉਹਨਾਂ ਨੇ ਕਿਹਾ ਜੀ ਦੇਵਤਿਆਂ ਨੂੰ ਰਿਝਾਉਣ ਲਈ ਕੋਈ ਵੈਦਿਕ ਰਾਈਟਸ ਦੀ ਲੋੜ ਨਹੀਂ ਹੈ। ਫਿਰ ਹੋਰ ਸੇਂਟ ਹੋਏ ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ is it not superstitious to believe that gods can only be addressed in Sanskrit? ਕਿ ਕੀ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਇੱਕ ਭਰਮ ਵਹਿਮ ਨਹੀਂ ਹੈ ਕਿ ਵੀ ਇਹ ਤੁਸੀਂ ਦੇਵਤਿਆਂ ਨੂੰ ਦੇਵਤੇ ਜਿਹੜੇ ਨੇ ਉਹ ਸਿਰਫ ਸੰਸਕ੍ਰਿਤ 'ਚ ਹੀ ਰੀਝ ਸਕਦੇ ਨੇ। ਸੋ ਇਸ ਦੇ ਨਾਲ ਹੀ ਜਦੋਂ ਇੱਕ ਪਾਸੇ ਅਸੀਂ ਇਹ ਸਾਊਥ ਦੀ ਕਰਨਾਟਕਾ ਸਟੇਟ ਦੇਖ ਰਹੇ ਹਾਂ, ਬਾਕੀ ਸਟੇਟਾਂ 'ਚ ਕੀ ਚੱਲ ਰਿਹਾ, ਇੱਕ ਖਬਰ ਜਿਹੜੀ ਰਾਜਸਥਾਨ ਦੇ ਹਵਾਲੇ ਨਾਲ, ਕਿਉਂਕਿ ਰਾਜਸਥਾਨ 'ਚ ਬੀਜੇਪੀ ਦੀ ਸਰਕਾਰ ਹੈ, ਅਸੀਂ ਹੁਣ ਸੌਫਟ ਹਿੰਦੂਤਵਾ ਵਾਲੀ ਕਰਨਾਟਕਾ ਦਾ ਦੇਖਿਆ ਵੀ ਉਹ ਸੰਸਕ੍ਰਿਤ ਲਾਗੂ ਕਰਨ ਤੇ ਲੱਗੇ ਨੇ। ਪੰਜਾਬ 'ਚ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਜਿਹੜੀ ਆ ਉਹ ਹਿੰਦੀ ਬੋਰਡ ਲਾ ਕੇ ਪੰਜਾਬੀ ਨੂੰ ਗਾਇਬ ਕਰਨ ਤੇ ਲੱਗੀ ਹੋਈ ਹੈ। ਔਰ ਰਾਜਸਥਾਨ 'ਚ ਤਾਂ ਫਿਰ ਉਹ ਹਾਲ ਹੈ ਕਿ ਸਈਆਂ ਭੈ ਕੋਤਵਾਲ ਤੋਂ ਡਰ ਕਾਹੇਗਾ, ਉੱਥੇ ਤਾਂ ਸਰਕਾਰ ਹੀ ਬੀਜੇਪੀ ਦੀ। ਔਰ ਕਿਉਂਕਿ ਦੋਨੋਂ ਸਟੇਟਾਂ 'ਚ ਰਾਜਸਥਾਨ ਔਰ ਝਾਰਖੰਡ ਉਹਨਾਂ ਨੇ ਟੈਸਟ ਲੈਬ ਬਣਾਇਆ ਹੋਇਆ ਇਸ ਵੇਲੇ ਹਿੰਦੂਤਵਾ ਦੀਆਂ ਨੀਤੀਆਂ ਨੂੰ ਲਾਗੂ ਕਰਨਾ। ਔਰ ਈਵਨ ਹਾਲ ਦੇਖੋ ਵੀ ਕਈ ਵਾਰ ਹੁਣ ਉੱਥੇ ਕਈ ਡਰਦੇ ਵੰਦੇ ਮਾਤਰਮ ਵੀ ਕਹਿਣ ਲੱਗ ਗਏ, ਸਾਡੇ ਵੀ ਟਿੱਕੇ ਵੀ ਲਾਉਣ ਲੱਗ ਗਏ। ਕਈ ਸਾਡੀਆਂ ਬੀਬੀਆਂ ਜਿਹੜੀਆਂ ਪਹਿਲਾਂ ਨਹੀਂ ਵੀ ਰੱਖਦੀਆਂ ਸੀ ਹੁਣ ਉਹ ਉਹਦਾ ਕਰਵਾ ਚੌਥ ਦਾ ਵਰਤ ਰੱਖਣ ਲੱਗ ਗਈਆਂ, ਮੰਦਰਾਂ 'ਚ ਵੀ ਜਾਣ ਲੱਗ ਗਈਆਂ। ਬੜੀ ਵੱਡੀ ਮਾਰਕੀਟ ਪੰਜਾਬ 'ਚ ਵੀ ਕ੍ਰੀਏਟ ਹੋਈ ਹੈ ਕਿ ਵਰਤਾਂ ਦੀ ਦੂਜੇ ਤੀਜੇ ਜੋਤਸ਼ੀਆਂ ਤਾਂਤਰਿਕਾਂ ਦੇ ਤਾਂ ਪਹਿਲਾਂ ਹੀ ਜਾਂਦੀਆਂ ਸੀ। ਲੇਕਿਨ ਇਹਦੇ ਬਾਵਜੂਦ ਔਰ ਇਹੀ ਹਾਲ ਕੁਝ ਪਹਿਲਾਂ ਮੁਸਲਮਾਨਾਂ ਦੇ ਹਵਾਲੇ ਨਾਲ ਆਇਆ ਜੀ। ਬਨਾਰਸ 'ਚ ਦੇਖੋ ਸ਼ਹਿਨਾਈ ਵਾਦਕ ਜਿਹੜੇ ਸੀ ਉਹ ਫਲਾਣੇ ਸੀ ਜਿਹਨੂੰ ਬੜਾ ਨਾਂ ਦਿੱਤਾ ਹੈ ਕਿ ਜੀ ਉਹ ਤਾਂ ਗੰਗਾ ਦੀ ਜਿਹੜਾ ਉਹ ਤਾਰੀਫ ਦੇ ਵਿੱਚ ਸ਼ਹਿਨਾਈ ਵਜਾਉਂਦੇ ਸੀ, ਸ਼ਾਇਦ ਬਿਸਮਿਲ੍ਲਾ ਖਾਨ, ਮੈਨੂੰ ਯਾਦ ਨਹੀਂ ਆ ਰਿਹਾ, ਬਹੁਤ ਵੱਡਾ ਸ਼ਹਿਨਾਈ ਵਾਦਕ ਹੋਇਆ। ਫਿਰ ਇਹ ਆਇਆ ਕਿ ਜੀ ਦੇਖੋ ਫਲਾਣੀ ਥਾਂ ਤੇ ਜਿਹੜੇ ਹਿੰਦੂ ਦੇਵਤਿਆਂ ਦੇ ਕੱਪੜੇ ਨੇ ਬਨਾਰਸ ਦੇ ਵਿੱਚ ਉਹ ਮੁਸਲਮਾਨ ਬਣਾਉਂਦੇ ਨੇ। ਫਿਰ ਆਇਆ ਜੀ ਦੇਖੋ ਪ੍ਰਤਿਮਾਵਾਂ ਜਿਹੜੇ ਆਈਡਲਸ ਨੇ ਉਹਨਾਂ ਨੂੰ ਉਹ ਸ਼ਿੰਗਾਰਦੇ ਨੇ ਔਰ ਉਦੋਂ ਉਹ ਜੈ ਸ਼੍ਰੀ ਰਾਮ ਜਾਂ ਦੂਜਾ ਪੜ੍ਹ ਰਹੇ ਹੁੰਦੇ ਨੇ। ਔਰ ਇਹ ਜਿਹੜਾ ਥਰਡ ਪਾਰਟ ਹੈ ਕਿ ਵੀ ਈਵਨ ਇਹ ਵੀ ਆਇਆ ਕਿ ਜੀ ਮੁਸਲਮਾਨ ਜਿਹੜੇ ਰਾਮਾਇਣ ਰਿਸਾਈਟ ਕਰ ਰਹੇ ਨੇ, ਗੀਤ ਪੜ੍ਹ ਰਹੇ ਨੇ, ਹੁਣ ਈਵਨ ਉਹਨਾਂ ਨੂੰ ਵੀ ਜਿਹੜੇ ਇਹ ਹਿੰਦੂਤਵੀ ਬਖਸ਼ ਨਹੀਂ ਰਹੇ। ਔਰ ਇਹ ਖਬਰ ਹੈ BBC ਦੀ ਸਰਵਿਸ ਦੀ ਸੀ ਕਿ ਅਖੀਰ ਅਹਿਮਦ ਖਾਨ ਦਾ ਕਸੂਰ ਕੀ ਸੀ। ਹੁਣ ਪਿਛਲੇ ਦਿਨਾਂ 'ਚ ਦੁਸਹਿਰਾ ਹੋ ਗਿਆ ਔਰ ਇਹ ਖਬਰ 27 ਸਤੰਬਰ ਦੀ ਹੈ, ਲੇਕਿਨ ਸਾਰੇ ਮੇਨ ਸਟ੍ਰੀਮ ਮੀਡੀਆ ਨੇ ਟੀਵੀ ਜਾਂ ਦੂਜੇ ਉਹਨੂੰ ਦਬਾ ਦਿੱਤਾ ਖਬਰ ਨੂੰ। ਔਰ ਇਹ ਹੁਣ ਇਹ BBC ਦੀ ਹਿੰਦੀ ਸਰਵਿਸ ਦਾ ਪੱਤਰਕਾਰ ਇਹ ਵੀ ਨਾਰਾਇਣ ਬਾਰਟ ਹੈ, ਉਹ ਇਹ ਖਬਰ ਉਹਨੇ ਵਿਦ ਪਿਕਚਰਸ ਦਰਸ਼ਕ ਦੇਖਣਗੇ
ਕਿ ਇਹ ਨਵਰਾਤਰੀ ਦੇ ਉੱਤੇ ਦੇਵੀ ਪੂਜਨ ਹੁੰਦਾ ਹੈ ਜੀ। ਔਰ ਰਾਜਸਥਾਨ ਦੇ ਇੱਕ ਮੇਨ ਪਿੰਡ ਦੇ ਵਿੱਚ, ਜਿੱਥੇ ਕਿ ਉਸ ਪਿੰਡ ਦੇ ਵਿਚਾਰੇ ਗਰੀਬ ਜਿਹੜੇ ਆਦੀਵਾਸੀਆਂ ਵਰਗੇ ਬੈਕਵਰਡ ਕਲਾਸ ਦੇ ਮੁਸਲਮਾਨ ਜਿਹੜੇ ਕਿ ਸਿਤਾਰ ਵਾਦਕ ਕਰਦੇ ਨੇ, ਇਨਸਟਰੂਮੈਂਟ ਪਲੇਅਰ, ਔਰ ਦੇਵੀ ਦੀ ਜਿਹੜੀ ਹੈ ਉਹ ਉਸਤਤ ਦੇ ਵਿੱਚ ਗਾਇਕੀ ਕਰਦੇ ਨੇ, ਔਰ ਉਹੀ ਉਹਨਾਂ ਦਾ ਗਰੀਬ ਲੋਕ ਨੇ। ਔਰ ਉਹਨਾਂ ਦੇ ਵਿੱਚ ਇੱਕ ਅਹਿਮਦ ਖਾਨ ਜਿਹੜੇ ਨੇ ਉਹ ਆਪਣਾ, ਉਹਨਾਂ ਦੇ ਕੋਲ ਇਨਸਟਰੂਮੈਂਟ ਸੀ, ਉਹਨਾਂ ਨੂੰ ਸੱਦਿਆ ਉਸ ਦੇਵੀ ਮੰਦਿਰ ਦੇ ਵਿੱਚ। ਔਰ ਉੱਥੇ ਇੱਕ ਬੰਦਾ ਹੈ ਜਿਹੜਾ ਕਿ ਖੁਦ ਤਾਂਤਰਿਕ ਸੀ, ਭੂਪਾ ਉਹਦਾ ਨਾਮ ਉਹਨਾਂ ਨੇ ਲਿਖਿਆ। ਉਹਨੇ ਉਹਨੂੰ ਕਿਹਾ ਕਿ ਜੀ ਤੂੰ ਉਹ ਰਾਗ ਕਿਉਂ ਨਹੀਂ ਕੱਢਦਾ ਜਿਹਦੇ ਨਾਲ ਦੇਵੀ ਪ੍ਰਗਟ ਹੋਏ। ਹੁਣ ਦੇਵੀ ਨੇ ਕਿੱਥੋਂ ਪ੍ਰਗਟ ਹੋਣਾ? ਉਹਨੇ ਇੱਕ ਰਾਗ ਕੱਢਿਆ, ਦੂਜਾ ਕੱਢਿਆ, ਉਹਨੇ ਕੀਤਾ ਉਹਨੂੰ ਮਾਰਨਾ ਸ਼ੁਰੂ ਕਰਤਾ, ਕੁੱਟਣਾ ਸ਼ੁਰੂ ਕਰਤਾ ਕਿ ਜੀ ਤੂੰ ਰਾਗ ਠੀਕ ਨਹੀਂ ਕੱਢ ਰਹੇ। ਔਰ ਉਸ ਤੋਂ ਬਾਅਦ ਉਹਨੂੰ ਮਾਰ ਕੁੱਟ ਕੇ ਛੱਡ ਕੇ ਉਹ ਘਰ ਚਲਾ ਗਿਆ। ਥੋੜੀ ਦੇਰ ਬਾਅਦ, ਇਹ ਦਾਂਤਲ ਪਿੰਡ ਹੈ ਜੈਸਲਮੇਰ ਜ਼ਿਲ੍ਹੇ ਦਾ, ਔਰ ਥੋੜੀ ਦੇਰ ਬਾਅਦ 3-4 ਬੰਦੇ ਆਏ, ਉਹਨੂੰ ਘਰੋਂ ਚੁੱਕਿਆ ਔਰ ਬੜੀ ਬੁਰੀ ਤਰ੍ਹਾਂ ਫਿਰ ਮਾਰ ਕੇ ਜਿਹੜਾ ਡੈਡ ਕਰਕੇ ਉਹਨੂੰ ਘਰ ਦੇ ਅੱਗੇ ਸੁੱਟ ਗਏ। ਔਰ ਉਹ ਪਿੰਡ ਦੇ ਵਿੱਚ ਜਿਹੜੇ 1.5 ਦਰਜਨ ਦੇ ਕਰੀਬ ਵਿਚਾਰੀਆਂ ਫੈਮਿਲੀ ਸੀ, ਉਹ ਇੰਨੀਆਂ ਡਰ ਗਈਆਂ, ਉਹਨਾਂ ਨੇ ਕੋਈ ਰਿਪੋਰਟ ਨਹੀਂ ਕੀ, ਚੁੱਪ ਕਰਕੇ ਉਹਨਾਂ ਨੇ ਉਹਨੂੰ ਦਫਨਾਇਆ ਔਰ ਆਪਣਾ ਸਮਾਨ ਚੁੱਕ ਕੇ ਉੱਥੋਂ ਪਿੰਡ ਚੋਂ ਉਹਨਾਂ ਨੇ ਪਿੰਡ ਛੱਡਤਾ ਜਿੱਥੇ ਸਦੀਆਂ ਤੋਂ ਰਹਿੰਦੇ ਸੀ ਜੀ। ਔਰ ਉਹਨਾਂ ਨੇ ਕਿਹਾ ਵੀ ਇਸ ਘਟਨਾ ਤੋਂ ਬਾਅਦ ਇਹ ਸਾਰੇ ਦਾਂਤਲ ਪਿੰਡ ਦੇ ਵਿੱਚ ਸਨਾਟਾ ਹੈ, ਜਿੱਥੇ ਕਦੇ ਰੋਜ਼ ਸੰਗੀਤ ਦੀਆਂ ਸੁਰਾਂ ਗੂੰਜਦੀਆਂ ਸੀ, ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੋਏਗਾ, ਜਿਵੇਂ ਭੰਡ ਹੁੰਦੇ ਨੇ ਜਾਂ ਮਰਾਸੀ, ਜਿਨ੍ਹਾਂ ਦਾ ਕਿੱਤਾ ਹੀ ਜਿਹੜਾ ਉਹ ਐਂਟਰਟੇਨਮੈਂਟ ਹੈ ਔਰ ਦੂਸਰੇ। ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਜੀ ਜੈਸਲਮੇਰ ਦਾ ਪੁਲਿਸ ਚੀਫ ਨੇ ਕਿਹਾ ਜੀ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ, ਭੂਪਾ ਰਮੇਸ਼ ਨੂੰ, ਔਰ ਇਹ 27 ਸਤੰਬਰ ਦੀ ਘਟਨਾ ਹੈ। ਔਰ ਉਹਦੇ ਚ ਉਹੀ ਘਟਨਾ ਜਿਵੇਂ ਮੈਂ ਦੱਸੀ ਹੈ ਕਿ ਵੀ ਉਹਨੂੰ ਘਰੋਂ ਚੁੱਕ ਕੇ ਮਾਰਿਆ, ਪਹਿਲਾਂ ਉੱਥੇ ਮੌਕੇ ਤੇ ਕੁੱਟਿਆ ਮੰਦਿਰ ਦੇ ਵਿੱਚ ਹੀ, ਫਿਰ ਘਰੋਂ ਚੁੱਕ ਕੇ ਉਹਨੂੰ ਮਾਰ ਕੇ। ਔਰ ਇੰਨਾ ਕੁ ਲੋਕਾਂ ਨੂੰ ਉਹਨਾਂ ਦੇ ਜਿਹੜੇ ਰਿਸ਼ਤੇਦਾਰ 1.5 ਦਰਜਨ ਤੋਂ ਜ਼ਿਆਦਾ ਉਹ ਸੀ, ਇੰਨਾ ਡਰਾ ਦਿੱਤਾ ਹੈ ਕਿ ਉਹਨਾਂ ਨੇ ਪਹਿਲੇ 4-5 ਦਿਨ ਰਿਪੋਰਟ ਹੀ ਨਹੀਂ ਕੀਤੀ। ਔਰ ਉਹਨਾਂ ਨੇ ਕਿਹਾ ਜੀ ਨਹੀਂ ਕੁਦਰਤੀ ਮੌਤ ਹੋਈ ਹੈ, ਹੁਣ ਉਹਦੀ ਬਾਡੀ ਐਗਜ਼ਿਊਮ ਕੀਤੀ ਗਈ ਹੈ। ਔਰ ਪੁਲਿਸ ਨੇ ਜਿਹੜਾ ਉਹ ਤਫਤੀਸ਼ ਕੀ ਹੈ ਸਾਰੇ ਸਰਕਾਰੀ ਨਾਲ। ਉਹਨਾਂ ਦੇ ਟੱਬਰ ਵਾਲੇ ਕਹਿ ਰਹੇ ਨੇ ਜੀ, ਉਹਨਾਂ ਦੇ ਬਾਕੀ ਬਰਾਦਰੀ ਵੀ, ਕਿ ਅਸੀਂ ਪਿੰਡ ਕਿਵੇਂ ਵਾਪਸ ਮੁੜੀਏ। ਉਸ ਅਹਿਮਦ ਖਾਨ ਦੇ 4 ਬੱਚੇ ਨੇ, ਉਹ ਯਤੀਮ ਹੋ ਗਏ, ਉਹਨਾਂ ਨੂੰ ਕੌਣ ਪਾਲੇਗਾ। ਔਰ ਉਹਨਾਂ ਨੇ ਇਹ ਕਿਹਾ ਵੀ ਪਿੰਡ ਦੇ ਵਿੱਚ ਸਾਰੇ ਹੀ ਜਿਹੜੇ ਨੇ ਇੱਕ ਗਰੀਬ ਬਰਾਦਰੀ, ਮੰਗਨ ਯਾਰ ਬਰਾਦਰੀ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਸਾਡੇ ਨਾਲ ਇਹ ਹੋਇਆ। ਹੁਣ ਇਹ ਇੱਕ ਪਾਸੇ ਰਾਜਸਥਾਨ ਦੇ ਵਿੱਚ ਇਸ ਘਟਨਾ ਦੇ ਬਾਰੇ ਵੇਰਵਾ, ਔਰ ਦੂਸਰੀ ਜਿਹੜੀ ਕਿ ਇਸੇ BBC ਸਰਵਿਸ ਦੇ ਵਿੱਚ ਝਾਰਖੰਡ, ਜਿਹਦਾ ਮੈਂ ਜ਼ਿਕਰ ਕੀਤਾ, ਜਿੱਥੇ ਕਿ BJP ਦੀ ਹਕੂਮਤ ਹੈ, ਉੱਥੇ ਦੀ ਖਬਰ ਹੈ ਕਿ ਝਾਰਖੰਡ ਦੇ ਹਿੰਦੂ ਡੀਲਰ ਨੇ ਈਸਾਈਆਂ ਨੂੰ ਰਾਸ਼ਨ ਦੇਣਾ ਕੀਤਾ ਬੰਦ। ਹੁਣ ਇਹ ਖਬਰ ਇਹ ਹੈ ਕਿ ਵੀ ਇਹ ਰੇਲਦਾਗ ਪਿੰਡ ਹੈ ਝਾਰਖੰਡ ਦਾ, ਉੱਥੇ ਜਿਹੜਾ 2 ਮਹੀਨੇ ਤੋਂ 13 ਜਿਹੜੀ ਫੈਮਿਲੀਜ਼ ਨੇ, ਸ਼ਾਇਦ ਨੰਬਰ ਮੈਂ ਗਲਤ ਨਾ ਦੱਸ ਰਿਹਾ ਹਾਂ, 13 ਪਰਿਵਾਰ, 13 ਫੈਮਿਲੀਜ਼ ਨੂੰ ਜਿਹੜਾ ਡਿਪੂ ਤੋਂ ਰਾਸ਼ਨ ਮਿਲਦਾ ਸੀ ਉਹ ਉਹਨਾਂ ਨੇ ਬੰਦ ਕਰ ਦਿੱਤਾ। ਔਰ ਉਹਦਾ ਰੀਜ਼ਨ ਔਰ ਦਰਸ਼ਕ ਦੇਖ ਰਹੇ ਨੇ, ਕਿਉਂਕਿ ਜਿਹੜੇ ਵੀ ਇਹ ਦੋਨੋਂ ਹੀ ਨਿਊਜ਼ ਸਟੋਰੀ ਨੇ ਵਿਦ ਪਿਕਚਰਸ ਨੇ, ਕਿ ਇਹ ਕੋਈ ਫੇਕ ਨਿਊਜ਼ ਨਹੀਂ ਹੈ ਜਿਵੇਂ ਮੋਦੀ ਫੇਕੂ ਔਰ ਇਹ ਕ੍ਰੀਏਟ ਕਰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ, ਕਿਉਂਕਿ ਇਹ ਆਦੀਵਾਸੀ ਪਰਿਵਾਰ ਨੇ ਜਿਨ੍ਹਾਂ ਨੇ ਇੱਕ ਕਰਕੇ ਈਸਾਈ ਧਰਮ ਕਬੂਲ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨਾਂ ਦਾ SHG ਹੈ, ਜਿਹੜਾ ਰਾਸ਼ਨ ਡਿਵਾਈਡ ਕਰਨ ਵਾਲਾ ਡਿਪੂ ਹੈ ਜਿੱਥੋਂ ਸਰਕਾਰੀ ਰਾਸ਼ਨ ਮਿਲਦਾ ਹੈ, ਉਹਨੇ ਸਤੰਬਰ ਤੋਂ ਸਾਨੂੰ ਰਾਸ਼ਨ ਨਹੀਂ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਈਸਾਈ ਹੋ ਔਰ ਤੁਸੀਂ ਹੁਣ ਅਸੀਂ ਦੁਰਗਾ ਪੂਜਨ ਕਰਨਾ ਤੇ ਉਹਦੇ ਲਈ ਸਾਨੂੰ ਚੰਦਾ ਦਿਓ। ਤੇ ਉਹਨਾਂ ਨੇ ਕਿਹਾ ਜੀ ਕਿੰਨਾ? ਉਹ ਕਹਿੰਦੇ ਜੀ 500 ਰੁਪਈਆ ਤੁਸੀਂ ਸਾਨੂੰ ਚੰਦਾ ਦਿਓ। ਉਹ ਵਿਚਾਰੇ ਗਰੀਬ ਪਰਿਵਾਰ, ਉਹਨਾਂ ਨੇ 150 ਰੁਪਈਆ ਇਕੱਠਾ ਕੀਤਾ। ਉਹਨੇ ਕਿਹਾ ਜੀ ਆਹ ਅਸੀਂ ਦੇ ਸਕਦੇ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਇਸ ਲਈ ਅਸੀਂ ਤੁਹਾਡਾ ਰਾਸ਼ਨ ਤੁਹਾਨੂੰ ਨਹੀਂ ਦੇਣਾ। ਔਰ ਇਹ ਛੋਟਾ ਜਿਹਾ ਪਿੰਡ ਹੈ, 125 ਘਰ ਨੇ ਇਸ ਪਿੰਡ ਦੇ, ਜਿਹਦੇ 'ਚ ਕਿ ਜ਼ਿਆਦਾ ਆਬਾਦੀ ਠਾਕਰਾਂ ਦੀ, ਸੌਂਡਿਕ ਜਾਂ ਸਾਵ ਵਰਗੀਆਂ ਜਾਤਾਂ ਨੇ, ਔਰ ਕੁਝ ਘਰ ਜਿਹੜੇ ਨੇ ਇਹਨਾਂ ਦੇ ਉਰਾਵ ਔਰ ਭੂਈਆਂ, ਇਹ ਆਦੀਵਾਸੀਆਂ ਦੇ ਕਲੈਨ ਨੇ, ਉਹਨਾਂ ਦੇ ਨੇ। ਔਰ ਇਹ ਜਿਹੜੇ 13 ਪਰਿਵਾਰ ਨੇ ਕੁਝ ਸਾਲ ਪਹਿਲਾਂ ਤੱਕ ਹਿੰਦੂ ਸੀ, ਇੱਕ ਕਰਕੇ ਆਪਣੀ ਮਰਜ਼ੀ ਦੇ ਨਾਲ ਈਸਾਈ ਬਣੇ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਦੋਂ ਉਹਨੂੰ ਪੁੱਛਿਆ, ਇਹਨਾਂ ਦੇ ਰਿਪੋਰਟਰ ਨੇ ਜਿਹੜੇ ਉਹਦਾ ਇੰਚਾਰਜ ਹੈ ਡਿਪੂ ਦਾ, ਔਰ ਉਹਨੇ ਕਿਹਾ ਕਿ ਜੀ ਇਹ ਜਿਹੜੇ ਨੇ ਇਹਨਾਂ ਨੇ ਕਿਉਂਕਿ ਈਸਾਈ ਬਣ ਗਏ ਨੇ
ਤੇ ਸਾਨੂੰ ਲਿਖਤੀ ਤੌਰ ਦੇ ਉੱਤੇ ਹੁਕਮ ਆਇਆ। ਉਹਨੇ ਕਿਹਾ ਜੀ 2 ਅਕਤੂਬਰ ਨੂੰ ਪਿੰਡ ਦੀ ਵੱਡੀ ਬੈਠਕ ਹੋਈ ਸੀ ਔਰ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਜੇ ਤਾਂ ਤੁਸੀਂ ਵਾਪਸ ਹਿੰਦੂ ਬਣ ਜਾਓ, ਈਸਾਈ ਧਰਮ ਛੱਡ ਕੇ, ਫਿਰ ਤਾਂ ਅਸੀਂ ਤੁਹਾਨੂੰ ਜਿਹੜਾ ਉਹ ਰਾਸ਼ਨ ਵੀ ਦੇਵਾਂਗੇ, ਨਹੀਂ ਤਾਂ ਅਸੀਂ ਤੁਹਾਡਾ ਖੂਹਾਂ ਦਾ ਪਾਣੀ ਵੀ ਬੰਦ ਕਰ ਦਿਆਂਗੇ ਔਰ ਤੁਹਾਨੂੰ ਪਿੰਡ ਛੱਡ ਕੇ ਜਾਣਾ ਪਏਗਾ ਔਰ ਅਸੀਂ ਤੁਹਾਡੇ ਪਿੰਡ ਜਿਹੜੇ ਘਰਾਂ ਦੇ ਵਿੱਚ ਬਿਜਲੀ ਦੇ ਕਨੈਕਸ਼ਨ ਨੇ ਇਹ ਵੀ ਕਟਵਾ ਦੇਵਾਂਗੇ। ਔਰ ਜਦੋਂ ਡਿਪੂ ਇੰਚਾਰਜ ਨੂੰ ਪੁੱਛਿਆ, ਉਹਨੇ ਕਿਹਾ ਜੀ ਈਸਾਈ ਬਣ ਚੁੱਕੇ ਲੋਕਾਂ ਨੂੰ ਰਾਸ਼ਨ ਨਹੀਂ ਦੇਣਾ, ਇਸ ਦਾ ਸਾਨੂੰ ਲਿਖਤੀ ਆਰਡਰ ਮਿਲਿਆ ਹੋਇਆ। ਔਰ ਉਹਨੇ ਕਿਹਾ ਜੀ ਇਹਦੇ ਲਈ ਪੂਰੇ ਪਿੰਡ ਦੇ ਲੋਕ ਵੀ ਇਕੱਠੇ ਹੋਏ, 20 ਲੋਕਾਂ ਨੇ ਜਿਹੜਾ ਇਹ ਸਾਰੇ ਨੂੰ ਆਰਡਰ ਪਾਸ ਕੀਤਾ ਔਰ ਉਹਨਾਂ ਨੇ ਅਸੀਂ ਉਹਨਾਂ ਨੂੰ ਉਦੋਂ ਹੀ ਆਰਡਰ ਦੇਵਾਂਗੇ ਜਦੋਂ ਅੰਨ ਦੇਵਾਂਗੇ ਜਦੋਂ ਕਿ ਸਾਨੂੰ ਦੁਬਾਰਾ ਆਰਡਰ ਮਿਲੇਗਾ। ਔਰ ਇਸ ਤੋਂ ਪਹਿਲਾਂ ਉਹਨਾਂ ਈਸਾਈ ਪਰਿਵਾਰਾਂ ਨੇ ਕਿਹਾ ਕਿ ਵੀ ਦੁਰਗਾ ਦੀ ਪੂਜਾ ਦੇ ਨਾਂ ਥੱਲੇ ਇਹਨਾਂ ਨੇ ਜਿੱਥੋਂ ਦੀ ਇਹਨਾਂ ਦਾ ਉਹ ਜਲੂਸ ਲੰਘਿਆ, ਉਹਨਾਂ ਨੇ ਸਾਡੇ ਜਿਹੜੇ ਧਾਨ ਦੇ ਖੇਤ ਸੀ ਉਹਨਾਂ ਨੂੰ ਵੀ ਬਿਲਕੁਲ ਤਬਾਹ ਬਰਬਾਦ ਕਰ ਦਿੱਤਾ। ਸੋ ਕੁੱਲ ਮਿਲਾ ਕੇ ਹੁਣ ਇਹ ਤਿੰਨੋਂ ਹੀ ਘਟਨਾਵਾਂ, ਇੱਕ ਪਾਸੇ ਕਰਨਾਟਕ ਹੈ ਔਰ ਕਰਨਾਟਕਾ ਸਾਊਥ 'ਚ ਹੈ, ਪੰਜਾਬ ਤੋਂ ਅਸੀਂ ਗੱਲ ਸ਼ੁਰੂ ਕੀਤੀ ਔਰ ਇਹ ਗੱਲ ਕੋਈ ਇਹਨਾਂ ਦੇ ਸ਼ਬਦਾਂ 'ਚ ਕੋਈ ਅੱਤਵਾਦੀ ਸਿੱਖ ਨਹੀਂ ਕਹਿ ਰਿਹਾ ਹੈ। ਡਾਕਟਰ ਧਰਮਵੀਰ ਗਾਂਧੀ ਜਿਹੜੇ ਸਿੱਖ ਨਹੀਂ ਨੇ ਔਰ ਉਹ ਇਲੈਕਟਿਡ ਨੇ ਮੈਂਬਰ ਪਾਰਲੀਮੈਂਟ, ਉਹ ਕਹਿ ਰਹੇ ਨੇ ਉਹਦੇ ਲਈ ਜਿਹੜਾ ਕੁਝ ਜਿਹੜਾ ਉਹ ਐਜੀਟੇਸ਼ਨ ਤੱਕ ਕਰਨ ਨੂੰ ਤਿਆਰ ਨੇ। ਕਰਨਾਟਕਾ ਔਰ ਪੰਜਾਬ ਔਰ ਫਿਰ ਅਸੀਂ ਦੇਖ ਰਹੇ ਹਾਂ ਰਾਜਸਥਾਨ ਔਰ ਝਾਰਖੰਡ। ਸੋ ਇਹ ਹੈ ਬਹੁ ਗਿਣਤੀ ਦਾ ਰਾਜ ਔਰ ਜਿਹੜੇ ਸਿੱਖ ਅੱਜ ਵੀ ਇਸ ਕਿਸਮ ਦਾ ਵਿਚਾਰ ਰੱਖਦੇ ਨੇ ਕਿ ਸ਼ਾਇਦ ਉਸ ਸਿਸਟਮ ਚੋਂ ਉਹ ਕਦੇ ਬਹੁ ਗਿਣਤੀ ਨੂੰ ਦਿਆ ਆ ਜਾਏ। ਉਹ ਸਿੱਖਾਂ ਦੀਆਂ ਕੁਰਬਾਨੀਆਂ, ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ, 18ਵੀਂ ਸਦੀ 'ਚ ਕਿੰਨੀਆਂ ਕੀਤੀਆਂ, ਉਹਨਾਂ ਨੂੰ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਯਾਦ ਆ ਜਾਣਾ। ਇਹ ਜਿਹੜੇ ਅਕਿਰਤ ਘਣਤਾ ਹੁੰਦੀ ਹੈ, ਇਹਨਾਂ ਅਕਿਰਤ ਘਣਾ ਨੇ ਜੇ ਜੂਨ 84 ਦਾ ਘੱਲੂਘਾਰਾ ਵਰਤਾਇਆ, ਨਵੰਬਰ 84 ਚ ਭਾਰਤ ਭਰ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਸ਼ਿਕਾਰ ਕੀਤਾ ਔਰ ਜੇ 33 ਵਰੇ ਬੀਤਣ ਬਾਅਦ ਵੀ ਤੁਸੀਂ ਨਵੰਬਰ 84 ਦਾ ਇਨਸਾਫ ਨਹੀਂ ਲੈ ਸਕੇ, ਭਵਿੱਖ ਦੇ ਵਿੱਚ ਜਿਨ੍ਹਾਂ ਦੇ ਹੱਥ ਅੱਜ ਪੋਲੀਟੀਕਲ ਪਾਵਰ ਹੈ ਉਹਨਾਂ ਦੇ ਜ਼ੁਲਮ ਜਿਹੜੇ ਨੇ ਉਹ ਸਾਨੂੰ ਪਿਛਲੇ ਜ਼ੁਲਮਾਂ ਨੂੰ ਵੀ ਭੁੱਲਣ ਤੇ ਮਜਬੂਰ ਕਰ ਦੇਣਗੇ ਜਿਸ ਪਾਸੇ ਵੱਲ ਉਹ ਜਾ ਰਹੇ ਨੇ। ਜੇ 180 ਮਿਲੀਅਨ ਮੁਸਲਮਾਨ ਭਾਰਤ ਦੇ ਵਿੱਚ, ਮੁਸਲਮਾਨ ਕੋਈ ਬੁੱਧਿਸਟ ਨਹੀਂ ਹੈ ਜਿਹੜਾ ਕਿ ਇੱਕ ਚੀਕ ਦੇ ਉੱਤੇ ਮਾਰੋ ਤੇ ਉਹ ਦੂਸਰੀ ਅੱਗੇ ਕਰ ਦਿੰਦਾ ਹੈ। ਇਸਲਾਮ ਤਲਵਾਰ ਦੀ ਟੇਕ ਵੀ ਰੱਖਦਾ, ਲੇਕਿਨ ਅੱਜ ਉਹਨਾਂ ਨੂੰ ਇੰਨਾ ਕੁ ਡਰਾ ਦਿੱਤਾ ਗਿਆ ਕਿ ਵੀ ਉਹ ਜੇ ਉਹਨਾਂ ਦਾ ਕੁੱਟ-ਕੁੱਟ ਕੇ ਬੰਦਾ ਮਾਰ ਦਿੱਤਾ ਤਾਂ ਉਹ ਨੈਚੁਰਲ ਡੈਥ ਕਹਿ ਰਹੇ ਨੇ, 5 ਦਿਨ ਤੱਕ ਉਹ ਬੋਲਦੇ ਹੀ ਨਹੀਂ। ਔਰ ਭਾਰਤ ਭਰ ਦੇ ਮੁਸਲਮਾਨ ਇਸ ਵੇਲੇ ਬਿਲਕੁਲ ਉਸ ਕਿਸਮ ਦੇ ਖੌਫ 'ਚ ਨੇ ਤੇ ਔਰ ਅਸੀਂ ਕਿਹਦੇ ਪਾਣੀ ਹਾਰ ਹੈ। ਜੇ ਅਸੀਂ ਕੁੱਲ ਮਿਲਾ ਕੇ ਦੇਖੀਏ, ਇਹ ਕੇਰਲਾ ਤੋਂ ਲੈ ਕੇ ਇਸ ਸਾਰੇ ਹਿੱਸੇ ਤੱਕ 100-100 200 ਪਰਿਵਾਰ, 10-10 20 ਹਜ਼ਾਰ ਤਾਂ ਘਰਾਂ ਚੋਂ ਹੀ ਨਹੀਂ ਖਬਰ ਨਿਕਲੇਗੀ ਵੀ ਕਿੰਨੇ ਮਾਰੇ ਤੇ ਕਿੱਥੇ ਮਾਰੇ। ਨਵੰਬਰ 84 ਤਾਂ ਜਿਹੜਾ ਘੱਟੋ ਘੱਟ ਇਸ ਕਿਸਮ ਦਾ ਸੀ, ਅਵੇਅਰਨੈਸ ਵੀ ਸੀ, ਥੋੜੇ ਬਹੁਤ ਕੋਈ ਥਾਵਾਂ ਦੇ ਉੱਤੇ ਮੁਸਲਮਾਨਾਂ ਸਿੱਖਾਂ ਦਾ ਅਲਾਇੰਸ ਵੀ ਹੋ ਗਿਆ, ਬਚਾਅ ਹੋਇਆ ਕਈ ਥਾਵਾਂ ਤੇ। ਔਰ ਹੁਣ ਤਾਂ ਜਿਹੜਾ ਜਿਸ ਕਿਸਮ ਦਾ ਸਿਸਟਮ ਹੈ, ਕੌਣ ਘਰੋਂ ਨਿਕਲ ਕੇ ਕਿਸੇ ਦੂਸਰੇ ਦੇ ਨਾਲ ਖਲੋਏਗਾ। ਡਾਕਟਰ ਸਾਹਿਬ ਬਿਲਕੁਲ ਇਹ ਮੈਜੋਰਿਟੀ ਰੂਲ ਦਾ ਹੈ ਨਤੀਜਾ। ਔਰ ਜੇ ਫਿਰ ਵੀ ਸਾਨੂੰ ਲੱਗਦਾ ਹੈ ਕਿ ਬਈ ਖਾਲਿਸਤਾਨ ਤੋਂ ਬਿਨਾਂ ਅਸੀਂ ਉਸ ਸਾਊਥ ਏਸ਼ੀਆ 'ਚ ਆਪਣੀ ਕੋਈ ਥਾਂ, ਆਪਣਾ ਮੁਕਾਮ, ਆਪਣੀ ਹੋਂਦ ਕਾਇਮ ਰੱਖ ਸਕਦੇ ਹਾਂ ਤੇ ਫਿਰ ਅਸੀਂ ਮੂਰਖਾਂ ਦੇ ਸੰਸਾਰ 'ਚ ਨਹੀਂ ਰਹਿੰਦੇ ਜਾਂ ਸਾਨੂੰ ਜਿਵੇਂ ਕਈ ਕਹਿਣਗੇ ਕਿ ਜੀ ਤੁਸੀਂ ਯੂਟੋਪੀਆ, ਇੱਕ ਤੁਸੀਂ ਆਪਣੀ ਇਮੈਜੀਨੇਸ਼ਨ 'ਚ ਰਹਿੰਦੇ ਹੋ। ਇਹੋ ਜਿਹੇ ਲੋਕ ਜਿਹੜੇ ਨੇ ਉਹ ਮੂਰਖਾਂ ਦੇ ਸੰਸਾਰ 'ਚ ਰਹਿੰਦੇ ਨੇ। ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰਦੀ ਹੈ, ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਡੋਨੇਟ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਡੇ ਇਸ ਪਤੇ ਸਾਨੂੰ ਮੇਲ ਕਰ ਸਕਦੇ ਹੋ। 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5164060694। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।